ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਅੱਜ ਹੈ 30 ਮਾਰਚ ਦਿਨ ਵੀਰਵਾਰ। ਸਾਡੇ ਅੱਜ ਦੇ ਅਪਡੇਟ ਕੈਨੇਡਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕੀਆਣਾ 4159090503 ਤੇ ਬੀਸਲਾ ਪਰਿਵਾਰ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਵਿੱਚ ਫੈਡਰਲ ਬਜਟ ਪੇਸ਼ ਹੋਣ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਨਾਖੁਸ਼ੀ ਪ੍ਰਗਟਾਈ ਗਈ ਆ। ਕੰਜ਼ਰਵੇਟਿਵ ਤੇ NDP ਦੋਨਾਂ ਨੇ ਹੀ ਬਜਟ ਨੂੰ ਕ੍ਰਿਟੀਸਾਈਜ਼ ਕਰਦੇ ਹੋਏ ਆਖਿਆ ਆ ਵੀ ਜਿਹੜੇ ਪੀਟਰ ਪੋਵੀਅਲ ਹੈਗੇ ਨੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਵੇਅਰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ, ਉਹਨਾਂ ਨੇ ਕਿਹਾ ਵੀ ਇਸ ਬਜਟ ਦੇ ਵਿੱਚ ਬਹੁਤ ਜ਼ਿਆਦਾ ਵੇਸਟ ਹੈ ਤੇ ਇੱਦਾਂ ਦਾ ਵੇਸਟ ਉਹਨਾਂ ਨੇ ਪਹਿਲਾਂ ਕਦੀ ਵੀ ਨਹੀਂ ਦੇਖਿਆ। ਦੂਜੇ ਪਾਸੇ NDP ਦੇ ਲੀਡਰ ਜਗਮੀਤ ਸਿੰਘ, ਜਿਹੜੀ ਕਿ ਇਸ ਮਾਈਨੋਰਟੀ ਸਰਕਾਰ ਨੂੰ ਸਪੋਰਟ ਕਰ ਰਹੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇਸ ਤੋਂ ਖੁਸ਼ ਨਹੀਂ ਹੈਗੇ ਹਾਂ, ਸੈਟਿਸਫਾਈਡ ਨਹੀਂ ਹਾਂ, ਪਰ ਅਸੀਂ ਉਸ ਚੀਜ਼ ਦਾ ਸਵਾਗਤ ਕਰਦੇ ਹਾਂ ਜਿਸ ਦੇ ਵਿੱਚ ਲੋ ਇਨਕਮ ਫੈਮਲੀਜ਼ ਦੇ ਲਈ ਡੈਂਟਲ ਪ੍ਰੋਗਰਾਮ ਤੇ ਹੋਰ ਸਾਰੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਆ। ਉਹਨਾਂ ਨੇ ਕਿਹਾ ਵੀ ਜੇ ਇਹ ਟਰੂ NDP ਬਜਟ ਤਾਂ ਉਹ ਹੋਣਾ ਸੀਗਾ ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਸਿਫਾਰਸ਼ਾਂ ਜਿਹੜੀਆਂ ਅਸੀਂ ਪੇਸ਼ ਕੀਤੀਆਂ ਸੀਗੀਆਂ, ਉਹਨਾਂ ਨੂੰ ਵੀ ਟਰੂਡੋ ਦੀ ਸਰਕਾਰ ਪੇਸ਼ ਕਰਦੀ, ਵਿੱਚ ਨਾਲ ਰੱਖਦੀ। ਟਰੂਡੋ ਦੀ ਸਰਕਾਰ, ਜਸਟਿਨ ਟਰੂਡੋ ਹੋਣਾ ਦੇ ਦੁਆਰਾ ਆਪਣੇ ਇਸ ਬਜਟ ਨੂੰ ਇੱਕ ਵਧੀਆ ਬਜਟ ਦੱਸਿਆ ਗਿਆ ਆ। ਉਹਨਾਂ ਨੇ ਕਿਹਾ ਵੀ ਇਸ ਵਿੱਚ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਆ। ਅਗਲੀ ਖਬਰ ਵੱਧਦੇ ਹਾਂ। ਵੈਟੀਕਨ ਦੇ ਦੁਆਰਾ ਡਾਕਟਰਿਨ ਆਫ ਡਿਸਕਵਰੀ, ਜਿਸ ਦੇ ਨਾਲ ਕਲੋਨੀਅਲਿਜ਼ਮ ਸ਼ੁਰੂਆਤ ਹੋਈ ਸੀ, ਉਸ ਨੂੰ ਰਿਜੈਕਟ ਕੀਤਾ ਆ। ਕਈ ਦਹਾਕਿਆਂ ਤੋਂ ਮੰਗ ਸੀਗੀ, ਖਾਸ ਕਰਕੇ ਮੂਲ ਨਿਵਾਸੀਆਂ ਦੇ ਦੁਆਰਾ, ਵੀ ਵੈਟੀਕਨ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਟਿੱਪਣੀ ਕਰੇ, ਪਰ ਵੈਟੀਕਨ ਨੇ ਇਹਨਾਂ ਥਿਊਰੀਜ਼ ਨੂੰ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਆ। ਇਹ ਥਿਊਰੀਆਂ ਕਾਫੀ ਪੁਰਾਣੀਆਂ 15ਵੀਂ ਸਦੀ ਦੀਆਂ ਜਿਹੜੀਆਂ ਇਹ ਕਨਸੈਪਟ ਆ ਡਾਕਟਰਿਨ ਆਫ ਡਿਸਕਵਰੀ, ਜਿਸ ਦੇ ਵਿੱਚ ਕਹਿੰਦੇ ਵੀ ਇਹ ਸੋਚ ਕੇ ਜਸਟੀਫਾਈ ਕੀਤਾ ਗਿਆ ਸੀਗਾ ਵੀ ਮੂਲ ਨਿਵਾਸੀਆਂ ਦੀ ਥਾਵਾਂ ਦੇ ਉੱਤੇ ਜਿਹੜੇ ਬੇਸਿਕਲੀ ਜਿਹੜੇ ਕ੍ਰਿਸਚਨਸ ਆ ਉਸ ਟਾਈਮ ਦੇ ਉੱਤੇ ਉਹਨਾਂ ਦਾ ਦਬਦਬਾ ਸੀਗਾ, ਵੀ ਉਹਨਾਂ ਨੇ ਕਬਜ਼ਾ ਜਿਹੜਾ ਕੀਤਾ ਤੇ ਆਪਣਾ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਖਾਸ ਕਰਕੇ ਅਮਰੀਕਾਜ਼ ਤੇ ਅਫਰੀਕਾ ਦੇ ਜਿਹੜੇ ਆ ਮੂਲ ਨਿਵਾਸੀਆਂ ਦੀਆਂ ਥਾਵਾਂ ਦੇ ਉੱਤੇ। ਵੈਟੀਕਨ ਨੇ ਇਸ ਦੇ ਉੱਤੇ ਜਿਹੜੀ ਸਟੇਟਮੈਂਟ ਜਾਰੀ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਅਸੀਂ ਇਸ ਥਿਊਰੀ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਰਿਜੈਕਟ ਕਰਦੇ ਆ। ਉਹਨਾਂ ਨੇ ਕਿਹਾ ਵੀ ਉਸ ਟਾਈਮ ਦੇ ਉੱਤੇ ਜਿਹੜੇ ਪੈਪਲ ਬੁੱਲ ਸੀਗੇ, ਉਹਨਾਂ ਦੇ ਦੁਆਰਾ ਪੋਲੀਟੀਕਲ ਪਰਪਸਿਸ ਨੂੰ ਮੈਨੂਪਲੇਟ ਕਰਕੇ ਇੱਕ ਕਲੋਨੀਅਲ ਪਾਵਰ ਆ ਉਸ ਨੂੰ ਦੁਨੀਆ ਭਰ ਦੇ ਵਿੱਚ ਫੈਲਾਇਆ ਗਿਆ ਸੀਗਾ। ਇਹ ਡਾਕਟਰਿਨ ਆਫ ਡਿਸਕਵਰੀ ਦੇ ਤਹਿਤ ਸੋਚਿਆ ਜਾਂਦਾ ਸੀਗਾ, ਪਰ ਇਹਨਾਂ ਥਿਊਰੀਜ਼ ਨੂੰ ਅੱਜ ਵੈਟੀਕਨ ਨੇ ਰਿਜੈਕਟ ਕੀਤਾ ਆ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਲਿਬਰਲ ਕੈਬਨਿਟ ਦੇ ਵਿੱਚ ਇੱਕ ਮੰਤਰੀ ਦੀ ਸਿਸਟਰ ਇਨ ਲਾ ਨੂੰ ਇੰਟਰ ਗਵਰਨਮੈਂਟਲ ਅਫੇਅਰਸ ਦੇ ਜਿਹੜੇ ਮਿਨਿਸਟਰ ਹੈਗੇ ਨੇ ਡੋਮਿਨਿਕ ਲੈਬਲੈਂਕ, ਉਸ ਦੀ ਜਿਹੜੀ ਸਿਸਟਰ ਇਨ ਲਾ ਆ ਉਸ ਨੂੰ ਇੰਟਰਮ ਐਥਿਕਸ ਕਮਿਸ਼ਨਰ ਦੀ ਅਪੁਆਇੰਟਮੈਂਟ ਪਿਛਲੇ ਹਫ਼ਤੇ ਦਿੱਤੀ ਗਈ ਸੀ। ਇਸ ਨੂੰ ਲੈ ਕੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੇ ਜਿਹੜਾ ਇਸ ਦਾ ਵਿਰੋਧ ਜਿਹੜਾ ਉਹ ਜਤਾਇਆ ਆ। ਉਹਨਾਂ ਨੇ ਇਹ ਆਖਿਆ ਵੀ ਇਹ ਸਿੱਧੇ ਤੌਰ ਦੇ ਉੱਤੇ ਕੌਨਫਲਿਕਟ ਆਫ ਇੰਟਰਸਟ ਬਣਦਾ ਆ। ਇਸ ਜਿਹੜੀ ਅਪੁਆਇੰਟਮੈਂਟ ਦੇ ਉੱਤੇ ਉਸ ਟਾਈਮ ਦੇ ਉੱਤੇ ਬੈਠੇ ਗਵਰਨਮੈਂਟ ਹਾਊਸ ਦੇ ਲੀਡਰ ਮਾਰਕ ਹਾਲੈਂਡ ਨੇ ਇਹਨਾਂ ਐਲੀਗੇਸ਼ਨ ਨੂੰ ਡਿਨਾਈ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਇਹ ਕਿਹਾ ਵੀ ਇਸ ਮਾਮਲੇ ਦੇ ਵਿੱਚ ਐਥਿਕਸ ਕਮਿਸ਼ਨਰ ਦੇ ਆਫਿਸ ਦੇ ਵਿੱਚ ਜੇ ਕਿਤੇ ਵੀ ਕੋਈ ਪ੍ਰੋਬਲਮ ਇੱਦਾਂ ਦੀ ਨਹੀਂ ਆਉਂਦੀ, ਉਸ ਦੇ ਲਈ ਜਿਹੜੇ ਕਾਨੂੰਨ ਘੜੇ ਗਏ ਆ ਉਸੇ ਦੇ ਤਹਿਤ ਹੀ ਸਾਰੇ ਕੰਮ ਕੀਤੇ ਗਏ ਆ, ਕੋਈ ਵੀ ਰੂਲਸ ਨੂੰ ਵਾਇਲੇਟ ਇਹ
ਨਹੀਂ ਕਰਦੇ। ਹਾਲੈਂਡ ਹੋਣਾਂ ਨੇ ਆਖਿਆ ਵੀ ਇਹ ਐਬਸੋਲਿਊਟ ਤੇ ਕੰਪਲੀਟ ਲੌਜੀਕਲ ਸੈਂਸ ਜਿਹੜਾ ਇਹ ਮੇਕ ਕਰਦਾ ਆ ਵੀ ਜਿਹੜੀ ਐਥੀਕਲ ਸਕਰੀਨਸ ਐਗਜ਼ਿਸਟ ਕਰਦੀਆਂ ਆ ਤੇ ਕੌਨਫਲਿਕਟ ਜਿਹੜਾ ਆ ਉਹ ਨਹੀਂ ਹੋਵੇਗਾ। ਸਟੀਵਨ ਹਾਰਪਰ ਦੀ ਜਿਹੜੀ ਸਰਕਾਰ ਦੇ ਦੌਰਾਨ ਵੀ ਜਿਹੜੇ ਐਥਿਕ ਕਮਿਸ਼ਨਰਸ ਦੇ ਆਫਿਸ ਦੇ ਵਿੱਚ ਇਦਾਂ ਦਾ ਰੌਲਾ ਰੱਪਾ ਜਿਹੜਾ ਹੋ ਰਿਹਾ ਸੀਗਾ। ਸੋ ਇਹ ਹੁਣ ਉਹਨਾਂ ਦੇ ਪਾਲੇ ਦੇ ਵਿੱਚ ਗੇਂਦ ਸਿੱਟਣ ਦੀ ਕੋਸ਼ਿਸ਼ ਕੀਤੀ ਆ ਵੀ ਤੁਹਾਡੀ ਸਰਕਾਰ ਦੇ ਵਿੱਚ ਵੀ ਇਦਾਂ ਹੀ ਆਪਣੇ ਰਿਸ਼ਤੇਦਾਰਾਂ ਨੂੰ ਕਈ ਅਹਿਮ ਅਹੁਦਿਆਂ ਦੇ ਉੱਤੇ ਲਾਇਆ ਗਿਆ ਸੀਗਾ। ਅਸੀਂ ਵੀ ਉੱਦਾਂ ਹੀ ਕਰ ਰਹੇ ਹਾਂ, ਪਰ ਸਾਡੇ ਵੱਲੋਂ ਕੋਈ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਨਹੀਂ ਹੋ ਰਹੀ ਹੈਗੀ। ਇਹ ਇੱਕ ਕਹਿੰਦੇ ਵੀ ਪਬਲਿਕ ਜਿਹੜੀ ਅਹੁਦਾ ਹੈਗਾ ਆ ਤੇ ਕਾਫੀ ਚੰਗੀ ਇਸ ਦੇ ਵਿੱਚ ਇਸ ਦੇ ਬੈਨੀਫਿਟਸ ਤੇ ਤਨਖਾਹ ਵੀ ਹੁੰਦੀ ਆ। ਅਗਲੀ ਖਬਰ ਕਿਸਾਨਾਂ ਦੇ ਨਾਲ ਉੱਥੇ ਜੁੜੀ ਹੋਈ ਆ। ਕਾਰਬਨ ਜਿਹੜਾ ਫੁੱਟਪ੍ਰਿੰਟ ਨੂੰ ਘਟਾਉਣ ਦੇ ਲਈ ਕਈ ਚੀਜ਼ਾਂ ਦੇ ਉੱਤੇ ਕਾਰਬਨ ਟੈਕਸ ਜਾਂ ਕਾਰਬਨ ਪ੍ਰਾਈਸਿੰਗ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਆ। ਇੱਕ ਹਾਊਸ ਦੇ ਵਿੱਚ ਬਿੱਲ ਪਾਸ ਹੋਇਆ ਆ ਜਿਸ ਦੇ ਨਾਲ ਕਿਸਾਨਾਂ ਦੇ ਉੱਤੇ ਕੁਛ ਜਿਹੜੀਆਂ ਐਗਜ਼ੈਂਪਸ਼ਨਸ ਉਹਨਾਂ ਨੂੰ ਛੋਟਾਂ ਪ੍ਰਾਪਤ ਹੋਣਗੀਆਂ ਕੈਨੇਡਾ ਦੇ ਵਿੱਚ। ਇੱਕ ਪ੍ਰਾਈਵੇਟ ਮੈਂਬਰ ਦਾ ਜਿਹੜਾ ਬਿੱਲ ਆ ਜਿਸ ਦੇ ਨਾਲ ਕਹਿੰਦੇ ਵੀ ਸਪੈਸ਼ਲ ਫਾਰਮਰਸ ਨੂੰ ਕੁਛ ਚੀਜ਼ਾਂ ਤੋਂ ਰਾਹਤ ਦਿੱਤੀ ਜਾਊਗੀ। ਕਾਰਬਨ ਪ੍ਰਾਈਸਿੰਗ ਸਕੀਮ ਜਿਹੜੀ ਆ ਉਸ ਦੇ ਵਿੱਚ ਇਹ ਬਿੱਲ ਹਾਊਸ ਆਫ ਕਾਮਨ ਦੇ ਵਿੱਚ ਪਾਸ ਹੋ ਚੁੱਕਾ ਆ। ਇਸ ਬਿੱਲ ਦੀ ਸਪੋਰਟ ਕੰਜ਼ਰਵੇਟਿਵ NDP ਬਲਾਕ ਕਿਊਬੈਕਸ ਤੇ ਗ੍ਰੀਨ ਪਾਰਟੀ ਦੇ MPs ਤੇ ਕੁਛ ਲਿਬਰਲ ਪਾਰਟੀ ਦੇ ਜਿਹੜੇ MPs ਦੇ ਦੁਆਰਾ ਮਿਲ ਕੇ ਕੀਤੀ ਗਈ ਹੈਗੀ ਆ। ਐਗਰੀਕਲਚਰ ਕਮੇਟੀ ਦੇ ਚੇਅਰ ਕੋਡੀ ਬਲੋਇਸ ਨੇ ਵੀ ਇਸ ਦਾ ਜਿਹੜਾ ਆ ਉਹ ਸਾਥ ਦਿੱਤਾ ਹੈਗਾ ਆ। ਇਸ ਬਿੱਲ ਦੇ ਤਹਿਤ ਕਹਿੰਦੇ ਵੀ ਜਿਹੜੀਆਂ ਐਮਿਸ਼ਨਸ ਹੋਣਗੀਆਂ ਨੈਚੁਰਲ ਗੈਸ ਤੇ ਪ੍ਰੋਪੇਨ ਉਹਨਾਂ ਦਾ ਇਹਨਾਂ ਨੂੰ ਬੇਸਿਕਲੀ ਪ੍ਰਾਈਸ ਨਹੀਂ ਦੇਣਾ ਪਊਗਾ। ਖਾਸ ਕਰਕੇ ਜਿਹੜੀਆਂ ਐਕਟੀਵਿਟੀਜ਼ ਉਹ ਆਪਣੇ ਖੇਤਾਂ ਦੇ ਵਿੱਚ ਕਰਦੇ ਆ, ਜਿੱਦਾਂ ਕਿ ਅਨਾਜ ਨੂੰ ਸੁਕਾਉਣ ਦੇ ਲਈ, ਫੀਡ ਨੂੰ ਤਿਆਰ ਕਰਨ ਦੇ ਲਈ, ਇਰੀਗੇਸ਼ਨ ਦੇ ਲਈ ਤੇ ਬਾਰਨਸ ਦੇ ਵਿੱਚ ਜਿਹੜੀ ਹੀਟਿੰਗ ਆ ਉਹ ਪ੍ਰਦਾਨ ਕਰਨ ਦੇ ਲਈ। ਇਸ ਬਿੱਲ ਨੂੰ ਕੰਜ਼ਰਵੇਟਿਵ MP ਬੈਨ ਲੌਬ ਨੇ ਫਰਵਰੀ 2022 ਦੇ ਵਿੱਚ ਪੇਸ਼ ਕੀਤਾ ਸੀ ਤੇ ਉਹ ਇਸ ਦੇ ਵਿੱਚ ਜਿਹੜੇ ਆ ਕਹਿੰਦੇ ਵੀ ਐਗਜ਼ੈਂਪਟ ਕਰਨਾ ਚਾਹੁੰਦੇ ਸੀਗੇ ਕਾਰਬਨ ਪ੍ਰਾਈਸ ਦੇ ਉੱਤੇ। ਪਰ ਕਹਿੰਦੇ ਵੀ ਇਸ ਦੇ ਵਿੱਚ ਇਹ ਜ਼ਰੂਰ ਆ ਵੀ ਜਿਹੜੇ ਆਫ ਸਾਈਟ ਕਿਸਾਨ ਜਿਹੜੇ ਆ ਖੇਤਾਂ ਤੋਂ ਬਗੈਰ ਜੇ ਕਿਤੇ ਹੋਰ ਥਾਂ ਤੇ ਇਹਨਾਂ ਦੀ ਵਰਤੋਂ ਕਰ ਰਹੇ ਆ ਉਹ ਚੀਜ਼ਾਂ ਦੇ ਉੱਤੇ ਕਾਰਬਨ ਪ੍ਰਾਈਸ ਦੀ ਐਗਜ਼ੈਂਪਸ਼ਨ ਇਹਨਾਂ ਨੂੰ ਨਹੀਂ ਮਿਲੇਗੀ। ਐਗਰੀਕਲਚਰ ਮਿਨਿਸਟਰ ਮੈਰੀ ਕਲੌਡ ਬਿਬਿਊ ਉਹਨਾਂ ਨੇ ਕਿਹਾ ਵੀ ਫੈਡਰਲ ਸਰਕਾਰ ਕਿਸਾਨਾਂ ਦੀ ਮਦਦ ਕਰੇਗੀ ਕਾਰਬਨ ਫੁੱਟਪ੍ਰਿੰਟ ਨੂੰ ਜਿਹੜਾ ਉਹ ਘਟਾਉਣ ਦੇ ਲਈ ਤੇ ਇਸ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਬਰਡਨ ਉਹਨਾਂ ਉੱਤੇ ਪਊਗਾ ਉਸ ਦੇ ਵਿੱਚ ਵੀ ਉਹ ਮਦਦ ਕਰਨਗੇ। $3.5 ਬਿਲੀਅਨ ਦੀ ਸਸਟੇਨੇਬਲ ਐਗਰੀਕਲਚਰ ਪਾਰਟਨਰਸ਼ਿਪ ਬਾਕੀ ਸਾਰੀਆਂ ਪ੍ਰੋਵਿੰਸਸ ਦੇ ਨਾਲ ਮਿਲ ਕੇ ਜਿਹੜੀ ਉਹ ਚਲਾਉਣਗੇ ਤਾਂ ਜੋ ਕਿਸਾਨਾਂ ਨੂੰ ਇਸ ਦਾ ਬਹੁਤਾ ਭਾਰ ਜਿਹੜਾ ਆ ਉਹ ਨਾ ਝੱਲਣਾ ਪਵੇ। ਅਗਲੀ ਜਿਹੜੀ ਖਬਰ ਕੈਨੇਡਾ ਦੇ ਵਿੱਚ ਜਿਹੜੀ ਉਹ ਆ ਰਹੀ ਆ ਨਰਸਿਸ ਐਸੋਸੀਏਸ਼ਨ ਉਸ ਨੂੰ ਲੈ ਕੇ। ਨਿਊ ਬਰੰਜ਼ਵਿਕ ਦੀ ਜਿਹੜੀ ਨਰਸਿਸ ਐਸੋਸੀਏਸ਼ਨ ਆ ਉਹਨਾਂ ਨੇ ਕੈਨੇਡੀਅਨ ਨਰਸਿਸ ਦੀ ਐਪਲੀਕੇਸ਼ਨ ਦੀ ਸਪੀਡ ਨੂੰ ਤੇਜ਼ ਕਰਨ ਦੇ ਲਈ ਪ੍ਰੋਸੈਸ ਦੀ ਸਪੀਡ ਨੂੰ ਤੇਜ਼ ਕਰਨ ਦੇ ਲਈ ਕੁਝ ਕਦਮ ਚੁੱਕੇ ਆ। ਰੈਗੂਲੇਟਰੀ ਬਾਡੀ ਕਹਿੰਦੇ ਵੀ ਇਸ ਟਾਈਮ ਕੰਮ ਕਰ ਰਹੀ ਆ ਜਿਹੜੇ ਇੰਟਰਨੈਸ਼ਨਲ ਐਪਲੀਕੇਸ਼ਨਸ ਆ ਉਹਨਾਂ ਨੂੰ ਤੇਜ਼ ਕੀਤਾ ਜਾਵੇ, ਫਾਸਟ ਟਰੈਕ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਜਿਹੜੀ ਇਸ ਟਾਈਮ ਨਰਸਿਸ ਦੀ ਸ਼ਾਰਟੇਜ ਉੱਥੇ ਚੱਲ ਰਹੀ ਆ ਉਸ ਨੂੰ ਪੂਰਾ ਕੀਤਾ ਜਾ ਸਕੇ। ਨਰਸਿਸ ਐਸੋਸੀਏਸ਼ਨ ਆਫ ਨਿਊ ਬਰੰਜ਼ਵਿਕ ਨੋਵਾ ਸਕੋਸ਼ੀਆ ਦੀ ਲੀਡ ਨੂੰ ਫੋਲੋ ਜਿਹੜੀ ਉਹ ਕਰ ਰਹੀ ਆ ਜਿਸ ਦੇ ਨਾਲ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਇਹਨਾਂ ਨਰਸਿਸ ਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੋਵੇਗੀ। ਇਸ ਟਾਈਮ ਨਰਸਿੰਗ ਸ਼ਾਰਟੇਜ ਦੇ ਕਰਕੇ ਕਾਫੀ ਸਮੱਸਿਆ ਉਹਨਾਂ ਨੂੰ ਝੱਲਣੀ ਪੈ ਰਹੀ ਆ। ਹੁਣ ਇਹ ਫਾਸਟ ਟਰੈਕ ਕਰਦੇ ਹੋਏ ਰੈਗੂਲੇਟਰੀ ਬਾਡੀ ਕਹਿ ਰਹੀ ਆ ਵੀ ਜੇ ਤੁਹਾਡੇ ਸਾਰਾ ਪੇਪਰ ਵਰਕ ਐਵਰੀਥਿੰਗ ਅਪ ਟੂ ਡੇਟ ਆ ਤਾਂ ਤੁਸੀਂ 24 ਘੰਟਿਆਂ ਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਆਪਣੇ ਆਪ ਨੂੰ ਬੇਸਿਕਲੀ ਸਰਟੀਫਾਈ ਕਰ ਸਕੋਗੇ। ਕਹਿੰਦੇ ਵੀ ਅੱਜ 45 ਐਪਲੀਕੇਸ਼ਨਸ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਅਪਰੂਵ ਜਿਹੜਾ ਆ ਉਹ ਕਰ ਦਿੱਤਾ ਗਿਆ ਨਵੇਂ ਰੂਲਸ ਦੇ ਜਿਹੜੇ ਉਹ ਅੰਡਰ।
ਸੋ ਇਹਦੇ ਨਾਲ ਕਹਿੰਦੇ ਆ ਵੀ ਜਿਹੜੀ ਨਰਸ ਸ਼ਾਰਟੇਜ ਹੋਰ ਸੂਬਿਆਂ ਦੇ ਵਿੱਚ ਵੀ ਆ, ਉਸ ਨੂੰ ਵੀ ਠੀਕ ਕੀਤਾ ਜਾਊਗਾ। ਤੇ ਬਾਹਰੋਂ ਆ ਰਹੇ ਜਿਹੜੇ ਕੁਛ ਨਰਸਿੰਗ ਸਟੂਡੈਂਟਸ ਆਪਾਂ ਕਹਿ ਸਕਦੇ ਹਾਂ, ਜਾਂ ਨਰਸਿੰਗ ਜਿਨ੍ਹਾਂ ਨੇ ਕੀਤੀ ਆ, ਉਹ ਆਪਣੀ ਸਰਟੀਫਿਕੇਸ਼ਨ ਇੱਥੇ ਆਸਾਨੀ ਦੇ ਨਾਲ ਰੈਗੂਲੇਟਰੀ ਬਾਡੀ ਦੇ ਉੱਤੇ ਜਿਹੜੀ ਉਹ ਕਰ ਸਕਣਗੇ। ਅਗਲੀ ਖਬਰ ਜਿਹੜੀ ਆ ਰਹੀ ਆ, ਨੋਵਾ ਸਕੋਸ਼ੀਆ ਦੇ ਵਿੱਚ ਕਾਫੀ ਸਮਾਂ ਪਹਿਲਾਂ ਇੱਕ ਮਾਸ ਸ਼ੂਟਿੰਗ ਹੋਈ ਸੀ, ਉਸ ਦੀ ਇਨਕੁਆਇਰੀ ਜਿਹੜੀ ਉਹ ਚੱਲੀ। ਇਸ ਇਨਕੁਆਇਰੀ ਦੀ ਰਿਪੋਰਟ ਦੇ ਵਿੱਚ ਪੁਲਿਸ ਰਿਸਪੌਂਸ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਗਿਆ ਆ। ਅਪ੍ਰੈਲ 2020 ਦੇ ਵਿੱਚ 2 ਦਿਨ ਦੇ ਪੀਰੀਅਡ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ 22 ਬੰਦਿਆਂ ਦਾ ਕਤਲ, ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਦ ਉਦੋਂ ਦਾ ਹਥਿਆਰਾ ਇੱਕ ਪੁਲਿਸ ਅਫਸਰ ਬਣ ਕੇ ਉੱਥੇ ਵਿਚਰ ਰਿਹਾ ਸੀਗਾ। ਇਹ ਕਨਕਲੂਡ ਕੀਤਾ ਗਿਆ ਵੀ ਕੈਨੇਡਾ ਦੀ ਜਿਹੜੀ ਫੈਡਰਲ ਪੁਲਿਸ ਆ, ਉਸ ਦੇ ਵਿੱਚ ਕਾਫੀ ਚੀਜ਼ਾਂ ਦੀ ਜਿਹੜੀ ਓਵਰਹੌਲ ਕਰਨ ਦੀ ਜ਼ਰੂਰਤ ਆ ਇਸ ਤੋਂ ਬਾਅਦ ਦੇ ਵਿੱਚ। ਮਾਈਕਲ ਮੈਕਡੋਨਲਡ ਜਿਹੜੇ ਚੇਅਰ ਨੇ ਮਾਸ ਕੈਜੁਅਲਿਟੀ ਕਮਿਸ਼ਨ ਦੇ, ਜਿਨ੍ਹਾਂ ਦੇ ਉੱਤੇ ਇਹ ਭਾਰ ਸੀਗਾ, ਓਵਰਸੀ ਕਰ ਰਹੇ ਸੀਗੇ ਇੰਡੀਪੈਂਡੈਂਟ ਇਨਕੁਆਇਰੀ ਇਸ ਸ਼ੂਟਿੰਗ ਦੇ ਮਾਮਲੇ ਵਿੱਚ। ਕਹਿੰਦੇ ਵੀ ਸਾਡੀ ਰਿਕਮੈਂਡੇਸ਼ਨ ਇਹੀ ਆ ਵੀ ਇਸ ਦੇ ਵਿੱਚ ਵੱਡੇ ਚੇਂਜਸ ਕੀਤੇ ਜਾਣ, ਤੇ ਕੋਲੈਬੋਰੇਸ਼ਨ ਦੀ ਮੰਗ ਕੀਤੀ ਆ, ਤੇ ਲੀਡਰਸ਼ਿਪ ਦੀ ਘਾਟ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆਈ ਆ। 3000 ਪੇਜਾਂ ਦਾ ਇਹ ਡਾਕੂਮੈਂਟ, ਇਸ ਰਿਪੋਰਟ ਦੇ ਵਿੱਚ 130 ਵੱਖ-ਵੱਖ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ, ਤਾਂ ਜੋ ਇੱਦਾਂ ਦੀ ਦੁਰਘਟਨਾ ਦੁਬਾਰਾ ਕਦੀ ਵੀ ਨਾ ਵਾਪਰੇ। ਉਹਨਾਂ ਨੇ ਕ੍ਰਿਟਿਸਾਈਜ਼ ਕਰਦੇ ਹੋਏ ਕਿਹਾ ਆ ਵੀ RCMP ਉਹਨਾਂ ਨੇ ਜਿਹੜੇ ਗਨਮੈਨ ਦਾ ਪਹਿਲਾ ਬਿਹੇਵੀਅਰ ਆ, ਉਸ ਨੂੰ ਐਡਰੈਸ ਕਰਨ ਦੇ ਵਿੱਚ ਅਸਫਲ ਰਹੇ ਨੇ। ਤੇ ਉਹਨਾਂ ਨੇ ਇਹ ਵੀ ਰਿਵੀਲ ਕੀਤਾ ਵੀ ਉਹ ਇੱਦਾਂ ਦਾ ਅਬਿਊਜ਼ ਲੌਂਗ ਟਰਮ ਕਈ ਚਿਰ ਪਹਿਲਾਂ ਵੀ ਜਿਹੜਾ ਉਹ ਕਰਦਾ ਰਿਹਾ ਆ। ਇਸ ਮਾਮਲੇ ਵਿੱਚ ਹਥਿਆਰੇ ਦੇ ਕਈ ਰੈੱਡ ਫਲੈਗ ਸੀਗੇ, ਬੜਾ ਉਹ ਵਾਇਲੈਂਟ ਵੀ ਰਿਹਾ, ਇਲੀਗਲ ਬਿਹੇਵੀਅਰ ਵੀ ਹੁੰਦਾ ਰਿਹਾ, ਜਿਸ ਦੇ ਬਾਰੇ ਕਈ ਲੋਕਾਂ ਨੂੰ ਪਤਾ ਸੀਗਾ, ਤੇ ਉਸ ਦੀ ਜਿਹੜੀ ਪੁਲਿਸ ਨੂੰ ਦੱਸਿਆ ਗਿਆ ਸੀਗਾ, ਪਿਛਲੇ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਸੀਗਾ, ਪਰ ਇਹਨਾਂ ਦੇ ਦੁਆਰਾ RCMP ਦੇ ਦੁਆਰਾ ਕੋਈ ਵੀ ਉਸ ਉੱਤੇ ਕਦਮ ਨਹੀਂ ਚੁੱਕਿਆ ਗਿਆ। ਸੋ ਇਹ ਮਿਸਟਰ ਮੈਕਡੋਨਲਡ ਉਹਨਾਂ ਨੇ ਕਿਹਾ ਵੀ ਪੁਲਿਸ ਦੀ ਜਿਹੜੀ ਪ੍ਰੀਪੇਅਰਡਨੈਸ, ਤਿਆਰੀ ਵੀ ਅਜਿਹੇ ਮਾਮਲੇ ਨੂੰ ਨਜਿੱਠਣ ਦੇ ਲਈ ਨਹੀਂ ਸੀਗੀ। ਇਨੀਸ਼ੀਅਲ ਰਿਸਪੌਂਸ ਜਿਹੜਾ ਸ਼ੂਟਿੰਗ ਦੇ ਉੱਤੇ ਆਇਆ ਆ, ਪੁਲਿਸ ਕਮਿਊਨੀਕੇਸ਼ਨ ਜੋ ਲੋਕਾਂ ਦੇ ਨਾਲ ਜਿਹੜੀ ਹੋਈ ਸੀ ਡਿਊਰਿੰਗ ਤੇ ਆਫਟਰ ਸ਼ੂਟਿੰਗ, ਉਹ ਵੀ ਮਾੜੀ ਰਹੀ ਆ। ਸੋ 130 ਸਿਫਾਰਸ਼ਾਂ ਇਹਨਾਂ ਨੇ ਕੀਤੀਆਂ ਆ, ਦੇਖੋ ਕਿੰਨੀਆਂ ਕੁ ਹੋਰ ਲਾਗੂ ਹੋਣਗੀਆਂ। ਕੁੱਲ 22 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋਈ ਸੀਗੀ ਇਸ ਮਾਮਲੇ ਦੇ ਵਿੱਚ, ਇਸ ਕਤਲੋਗਾਰਤ ਦੇ ਵਿੱਚ। ਇੱਥੇ ਹੀ ਹੁਣ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਦੇ ਹਾਂ। ਅਪਡੇਟ ਕੈਨੇਡਾ ਇੱਥੇ ਸਮਾਪਤ ਹੈ। ਕੱਲ੍ਹ ਨੂੰ ਮਿਲਾਂਗੇ ਹੋਰ ਨਵੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।